ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬੇਅਦਬੀ ਮਾਮਲਿਆਂ ਦੀ। ਬੇਅਦਬੀ ਮਾਮਲਿਆਂ ਨੂੰ ਲੈ ਕੇ ਹੁਣ ਤੱਕ ਰੋਕਥਾਮ ਤਾਂ ਕੀ ਲੱਗਣੀ ਸੀ, ਸਗੋਂ ਇਹਨਾਂ ਮਾਮਲਿਆਂ ਤੇ ਵੀ ਸਿਆਸਤ ਹੁੰਦੀ ਰਹੀ। ਆਪਾਂ ਦੇਖਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੀ ਕੁਛ ਹੋਇਆ, ਬਰਗਾੜੀ ਬੇਅਦਬੀ ਮਾਮਲਾ, ਤੇ ਉਸ ਤੋਂ ਬਾਅਦ ਬਹਿਬਲ ਕਲਾਂ, ਕੋਟਕਪੂਰਾ, ਸਾਰਾ ਕੁਛ ਵਾਪਰਿਆ। ਉਸ ਤੋਂ ਬਾਅਦ ਹੁਣ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਾ ਹਾਮੀ ਨਹੀਂ ਹੈ ਕੇਂਦਰ। ਕਾਰਨ ਕੀ ਹੈ? ਪ੍ਰਵੀਨ ਜੀ, ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਇੱਕ ਜੀ। ਮਤਾ ਲਿਆਂਦਾ ਗਿਆ ਸੀ। ਉਹ ਮਤਾ ਸਰਬਸੰਮਤੀ ਨਾਲ ਪਾਸ ਹੋਇਆ ਠੀਕ ਹੈ। ਕਿ ਪੰਜਾਬ ਦੀ ਧਰਤੀ ਤੇ ਪੰਜਾਬ ਸੂਬੇ ਦੀ ਹੱਦ ਦੇ ਅੰਦਰ ਜਿਹੜੀ ਵੀ ਬੇਅਦਬੀ ਦੀ ਘਟਨਾ ਵਾਪਰਦੀ ਆ, ਉਸ ਘਟਨਾ ਦੇ ਮਾਮਲੇ ਦੇ ਵਿੱਚ ਜਿਹੜੀ ਵੀ ਧਿਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਹੜੇ ਵਿਅਕਤੀਆਂ ਨੇ ਅੰਜਾਮ ਦਿੱਤਾ, ਉਹਨਾਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਮਤਾ ਪਾਸ ਹੋ ਕੇ ਰਾਜਪਾਲ ਕੋਲ ਚਲਾ ਗਿਆ। ਰਾਜਪਾਲ ਤੋਂ ਪੂਰੇ ਜ਼ੋਰ ਸ਼ੋਰ ਨਾਲ ਅਪਰੋਚ ਸੋਚ ਨਾਲ ਰਾਸ਼ਟਰਪਤੀ ਤੱਕ ਪਹੁੰਚਦਾ ਕੀਤਾ। ਠੀਕ ਹੈ। ਰਾਸ਼ਟਰਪਤੀ ਜੀ ਦੀ ਮੋਹਰ ਵੀ ਨਹੀਂ ਲੱਗੀ ਤੇ ਸੁਨੇਹਾ ਵੀ ਨਹੀਂ ਆਇਆ ਮੁੜ ਕੇ, ਪਰ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿੱਠੀ ਜ਼ਰੂਰ ਆ ਗਈ ਪੰਜਾਬ ਨੂੰ। ਤੇ ਉਹ ਚਿੱਠੀ ਪੁੱਛਦੀ ਆ, ਤੁਹਾਨੂੰ ਨਹੀਂ ਲੱਗਦਾ ਸਜ਼ਾ ਜ਼ਿਆਦੇ ਆ? ਕੀ ਲੋੜ ਸੀ ਇੰਨੀ ਸਜ਼ਾ ਦੀ? ਉਮਰ ਕੈਦ ਦੀ ਸਜ਼ਾ ਠੀਕ ਨਹੀਂ, ਜ਼ਿਆਦੇ ਹੈ ਸਾਨੂੰ ਲੱਗਦਾ ਹੈ ਕਿ ਇਹਦੀ ਕੀ ਲੋੜ ਸੀ? ਇਹ ਸਵਾਲ ਉਹ ਪਾਰਟੀ ਕਰ ਰਹੀ ਆ, ਉਹ ਧਿਰ ਕਰ ਰਹੀ ਜਿਹੜੀ ਕਹਿੰਦੀ ਅਸੀਂ ਧਰਮ ਦੇ ਠੇਕੇਦਾਰ ਆ, ਅਸੀਂ ਧਰਮ ਦੇ ਰਾਖੇ ਆ, ਅਸੀਂ ਰਾਮ ਭਗਤ ਹਾਂ, ਅਸੀਂ ਸੱਚੇ ਦੇਸ਼ ਭਗਤ ਹਾਂ। ਉਹ ਸਵਾਲ ਕਰ ਰਹੀ ਹੈ ਕਿ ਬੇਅਦਬੀ ਵਾਲੇ ਮਾਮਲੇ 'ਚ ਉਮਰ ਕੈਦ ਦੀ ਕੀ ਲੋੜ ਹੈ? ਜੀ ਪ੍ਰਵੀਨ ਜੀ, ਬੇਅਦਬੀ ਦੀਆਂ ਘਟਨਾਵਾਂ ਅਕਾਲੀਆਂ ਦੇ ਰਾਜ 'ਚ ਵੀ ਹੋਈਆਂ, ਬੇਅਦਬੀ ਦੀਆਂ ਘਟਨਾਵਾਂ ਕਾਂਗਰਸ ਦੇ ਰਾਜ 'ਚ ਵੀ ਹੋਈਆਂ, ਬੇਅਦਬੀ ਦੀਆਂ ਘਟਨਾਵਾਂ ਹੁਣ ਆਪ ਵਾਲੀ ਸਰਕਾਰ ਦੇ ਰਾਜ 'ਚ ਵੀ ਹੋ ਰਹੀਆਂ ਜੀ। ਪਰ 2018 ਦੇ ਵਿੱਚ ਜਦੋਂ ਕੈਪਟਨ ਦੀ ਸਰਕਾਰ ਦਾ ਦੌਰ ਸੀ, ਤਦ ਇੱਕ ਮਤਾ ਲਿਆਂਦਾ ਗਿਆ। ਉਹ ਮਤਾ ਸੋਧ ਬਿੱਲ ਸੀਗੇ। ਇਹ ਮਾਮਲਾ ਹੈਗਾ ਜੀ ਦਾ ਇੰਡੀਅਨ ਪੈਨਲ ਕੋਡ ਪੰਜਾਬ ਸੋਧ ਬਿੱਲ ਹੈ ਇਹ 2018। ਫਿਰ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਪੰਜਾਬ ਸੋਧ ਬਿੱਲ ਹੈ 2018। ਇਹ ਦੋ ਬਿੱਲਾਂ 'ਚ ਸੋਧ ਕਰਕੇ ਇਹਨੂੰ ਪ੍ਰਵਾਨਗੀ ਲਈ, ਕਾਨੂੰਨ ਬਣਾਉਣ ਦੇ ਲਈ ਭੇਜਿਆ ਗਿਆ ਬਕਾਇਦਾ ਤੌਰ ਤੇ, ਕਿ ਇਹਦੇ ਵਿੱਚ ਪ੍ਰੋਵੀਜ਼ਨ ਰੱਖੀ ਗਈ ਕਿ ਭਾਈ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਬੇਅਦਬੀ ਮਾਮਲੇ 'ਚ ਹੋਵੇ। ਉਹਦੇ ਵਿੱਚ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਠੀਕ ਹੈ, ਉਸੇ ਤਰ੍ਹਾਂ ਪਾਵਨ ਗ੍ਰੰਥ ਭਗਵਤ ਗੀਤਾ ਦੇ ਮਾਮਲੇ ਦੇ ਵਿੱਚ, ਫਿਰ ਪਵਿੱਤਰ ਗ੍ਰੰਥ ਸਾਡਾ ਜਿਹੜਾ ਬਾਈਬਲ ਹੈ ਉਹਦੇ ਵਿੱਚ, ਫਿਰ ਇਸੇ ਤਰ੍ਹਾਂ ਮਤਲਬ ਕਿ ਪਵਿੱਤਰ ਗ੍ਰੰਥ ਜਿਹੜਾ ਸਾਡਾ ਮਤਲਬ ਕਿ ਕੁਰਾਨ ਹੈ, ਉਹ 'ਚ ਕੁਰਾਨ ਦੇ ਵਿੱਚ, ਬਾਈਬਲ ਦੇ ਵਿੱਚ, ਭਗਵਤ ਗੀਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹਨਾਂ ਚਾਰਾਂ ਗ੍ਰੰਥਾਂ ਦੇ ਹਵਾਲੇ ਨਾਲ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਇਹਨਾਂ ਦਾ ਉਵੇਂ ਹੀ ਸਤਿਕਾਰ ਕਰਦੇ ਹਾਂ, ਉਵੇਂ ਹੀ ਉਹਨਾਂ ਦਾ ਰੁਤਬਾ ਹੈ, ਹਰੇਕ ਧਰਮ ਦੇ ਅਨੁਸਾਰ ਉਹਨਾਂ ਦਾ ਇੱਕ ਪਾਵਨ ਸਥਾਨ ਹੈ। ਤੇ ਦੂਸਰਾ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜੀਵਤ ਰੂਪ 'ਚ ਮੰਨਦੇ ਹਾਂ। ਇਸ ਨਾਤੇ ਇਹਨਾਂ ਦੀ ਬੇਅਦਬੀਆਂ ਦੇ ਮਾਮਲੇ 'ਚ ਜਿਹੜੀ ਵੀ ਧਿਰ ਹੋਵੇ ਤਾਂ ਉਸ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਮਿਲੇ। ਇਹ ਸੋਧ ਬਿੱਲ ਭੇਜਿਆ ਗਿਆ ਸੀ 2018 'ਚ। ਠੀਕ ਹੈ। ਤੇ ਜਵਾਬ ਕੇਂਦਰੀ ਗ੍ਰਹਿ ਮੰਤਰਾਲਾ, ਅਮਿਤ ਸ਼ਾਹ ਦਾ ਮੰਤਰਾਲਾ, ਤੇ ਉਹ ਜਵਾਬ ਦੀ ਬਜਾਏ ਸਵਾਲ ਕਰਦਾ ਹੈ ਕਿ ਇਹ ਉਮਰ ਕੈਦ ਕਿਉਂ ਮੰਗ ਲਈ, ਇਹ ਜ਼ਿਆਦਾ ਸਜ਼ਾ ਕਿਉਂ ਬਈ? ਇਹਦਾ ਤੁਸੀਂ ਕਹਿੰਦੇ ਹੋ ਕਿ ਹੋਣ ਦਿਓ ਬੇਅਦਬੀਆਂ, ਚੱਲਣ ਦਿਓ। ਕੀ ਇਹਦੇ ਵਿੱਚ ਕੋਈ ਰਾਜਨੀਤਿਕ ਮੰਚ ਹੈ ਜੀ? ਕੀ ਇਹਦੇ ਵਿੱਚ ਕੋਈ ਲਾਲਸਾ ਹੈ? ਕੀ ਇਹਦੇ ਵਿੱਚ ਕੋਈ ਅਣਦੇਖੀ ਹੈ, ਕੋਈ ਸ਼ਰਾਰਤ ਹੈ? ਕਿਉਂ? ਚੰਗਾ ਹੁੰਦਾ ਕੇਂਦਰ ਇਹ ਲਿਖ ਕੇ ਭੇਜਦਾ ਪੰਜਾਬ ਨੂੰ ਕਿ ਤੁਸੀਂ ਉਮਰ ਕੈਦ ਦੀ ਸਜ਼ਾ ਤਾਂ ਲਿਖੀ ਹੈ, ਪਰ ਇਹ 'ਚ ਇਹ ਤਾਂ ਲਿਖਿਆ ਨਹੀਂਗਾ ਕਿ ਟਿਲ ਡੈਥ ਤੱਕ ਹੋਣੀ ਚਾਹੀਦੀ ਹੈ, ਕਿ ਤਮਾਮ ਉਮਰ ਦੀ ਹੋਣੀ ਚਾਹੀਦੀ ਹੈ, ਜਦੋਂ ਤੱਕ ਬੰਦੇ ਦੀ ਮੌਤ ਨਹੀਂ ਹੁੰਦੀ ਤਦ ਤੱਕ ਉਮਰ ਕੈਦ ਹੋਣੀ ਚਾਹੀਦੀ, ਕਿ ਤਾਂ ਕਿ ਫਿਰ ਕਿੰਨੇ ਮਾਨਸਿਕ ਰੋਗੀਆਂ ਦੇ ਦਿਮਾਗ ਠੀਕ ਹੋ ਜਾਣ, ਉਹ ਕਰਨ ਤੋਂ ਪਹਿਲਾਂ ਹੀ ਸੋਚਣ ਲੱਗ ਜਾਣਗੇ ਨਾ। ਸੋ ਪਰ ਇੱਧਰ ਇਹ, ਤੇ ਉਹਦਾ ਜਵਾਬ ਜ਼ਰੂਰ ਭਗਵੰਤ ਮਾਨ ਨੇ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਕਿ ਅਸੀਂ ਜੀਵਤ ਗੁਰੂ ਦੇ ਰੂਪ ਵਿੱਚ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਬਰਾਬਰ ਮੰਨਦੇ ਹਾਂ, ਉਹਨਾਂ ਦਾ ਸਤਿਕਾਰ ਉਵੇਂ ਕਰਦੇ ਹਾਂ, ਉਹਨਾਂ ਦਾ ਰੁਤਬਾ ਉਵੇਂ ਬਹਾਲ ਹੈ। ਉਸ ਨਾਤੇ ਨਾਲ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਬਿਲਕੁਲ ਜਾਇਜ਼ ਹੈ, ਹੋਣੀ ਚਾਹੀਦੀ ਹੈ। ਇਸ ਨੂੰ ਪ੍ਰਵਾਨ ਕਰਕੇ ਕਾਨੂੰਨ ਬਣਾ ਕੇ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਅਸੀਂ ਉਸਨੂੰ ਪੰਜਾਬ 'ਚ ਲਾਗੂ ਕਰ ਸਕੀਏ। ਉਹਨਾਂ ਨੇ ਮੋੜਵੀਂ ਚਿੱਠੀ ਭੇਜਤੀ, ਪਰ ਇਹਦਾ ਮਤਲਬ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ 'ਚ ਬੇਅਦਬੀ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਵੇ। ਇਹਦੇ ਪਿੱਛੇ ਕਿਹੜੀ ਮੰਸ਼ਾ ਹੈ, ਸਵਾਲ ਕਰਾਂ ਜੀ।